ਹਾਸ਼ਮ ਸ਼ਾਹ ਦਾ ਕਿੱਸਾ ਸੱਸੀ ਪੁੰਨੂ ਅਸੀਂ ਪੜ੍ਹ ਰਹੇ ਸੀ। 7ਵਾਂ ਬੰਦ ਅੱਜ ਅਸੀਂ ਪੜ੍ਹਨਾ ਹੈ। ਹਾਸ਼ਮ ਸ਼ਾਹ ਲਿਖਦੇ ਨੇ, ਖਾਹਿਸ਼ ਇਕਸ ਔਲਾਦ ਹਮੇਸ਼ਾ ਪੀਰ ਫਕੀਰ ਮਨਾਵੇ, ਦੇ ਲਿਬਾਸ ਪੁਸ਼ਾਕ ਬਰਹਨਿਆਂ ਭੁੱਖਿਆਂ ਤੁਆਮ ਖਿਲਾਵੇ, ਵੇਖ ਉਜਾੜ ਮੁਸਾਫਿਰ ਕਾਰਨ, ਵੇਖ ਉਜਾੜ ਮੁਸਾਫਿਰ ਕਾਰਨ ਨਾਲ ਸਰਾਏ ਪਵਾਵੇ, ਹਾਸ਼ਮ ਕਰੇ ਜਹਾਨ ਦੁਆਈ ਆਸ ਸਾਈਂ ਵਰ ਲਿਆਵੇ। ਅਸੀਂ ਦੇਖਿਆ ਸੀ ਕਿ ਪਿਛਲੇ ਸ਼ੇਰਾਂ ਦੇ ਵਿੱਚ ਆਦਮ ਜਾਮ ਦੁਖੀ ਹੈ, ਕੁਰਲਾਂਦਾ ਏ, ਕਰਬ ਵਿੱਚ ਏ ਕਿ ਉਸ ਦੇ ਘਰ ਔਲਾਦ ਕੋਈ ਨਹੀਂ। ਹਾਸ਼ਮ ਸ਼ਾਹ ਹੋਰੀ ਉਸੇ ਹੀ ਗੱਲ ਨੂੰ ਆਪਣੇ ਸ਼ੇਰਾਂ ਰਾਹੀਂ ਬਿਆਨ ਕਰਦੇ ਨੇ। ਖਾਹਿਸ਼ ਇਕਸ ਔਲਾਦ ਹਮੇਸ਼ਾ, ਉਹਦੀ ਇੱਕੋ ਇੱਕ ਖਾਹਿਸ਼ ਸੀ, ਯਾਨੀ ਉਹ ਖਾਹਿਸ਼ ਕਰ ਰਿਹਾ ਸੀ। ਕਈ ਸੋਧਨਹਾਰਾਂ ਨੇ ਖਾਹਿਸ਼ ਉਸ ਔਲਾਦ ਹਮੇਸ਼ਾ ਲਿਖਿਆ ਕਿ ਉਸ ਦੀ ਖਾਹਿਸ਼ ਸੀ। ਕੀ ਖਾਹਿਸ਼ ਸੀ? ਕਿ ਉਸ ਦੇ ਘਰ ਕੋਈ ਔਲਾਦ ਜੰਮੇ, ਹਮੇਸ਼ਾ ਪੀਰ ਫਕੀਰ ਮਨਾਵੇ। ਉਹ ਪੀਰਾਂ ਫਕੀਰਾਂ ਦੀ ਹਰ ਗੱਲ ਮੰਨ ਰਿਹਾ ਸੀ ਤੇ ਉਹਨਾਂ ਨੂੰ ਮਨਾਉਣ ਵਿੱਚ ਰੁੱਝਿਆ ਹੋਇਆ ਸੀ। ਯਾਨੀ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਵੀ ਪੀਰੀ ਫਕੀਰੀ ਤੋਹਮ ਪ੍ਰਸਤੀ ਇੱਥੇ ਅਰੂਜ 'ਤੇ ਮਿਲਦੀ ਹੈ। ਜਿਵੇਂ ਅਸੀਂ ਪਿਛਲੇ ਲੈਕਚਰ 'ਚ ਗੱਲਬਾਤ ਕੀਤੀ ਕਿ ਇਹ ਕਿੱਸਾ 1250 ਸਾਲ ਪੁਰਾਣਾ ਹੈ। ਸਿੰਧ ਤੇ ਬਲੋਚਿਸਤਾਨ ਦੀ ਧਰਤੀ ਇਹਦੇ ਨਾਲ ਜੁੜੀ ਹੈ ਤੇ ਉਹਨਾਂ ਧਰਤੀ ਵਾਸੀਆਂ ਦੇ ਵਿੱਚ ਤੋਹਮ ਪ੍ਰਸਤੀ ਕਿੰਨੀ ਹੈ, ਉਹ ਵੀ ਇਸ ਕਿੱਸੇ ਰਾਹੀਂ ਸਾਡੇ ਸਾਹਮਣੇ ਆਉਂਦੀ ਹੈ ਕਿ ਉਹ ਪੀਰਾਂ ਫਕੀਰਾਂ ਨੂੰ ਮਨਾ ਰਿਹਾ ਹੈ। ਦੇ ਲਿਬਾਸ ਪੁਸ਼ਾਕ ਬਰਹਨਿਆਂ, ਬਰਹਨੇ ਨੰਗਿਆਂ ਨੂੰ ਕਹਿੰਦੇ ਨੇ, ਜਿਨ੍ਹਾਂ ਕੋਲੋਂ ਲਿਬਾਸ ਨਹੀਂ ਹੈ, ਬੇਲਿਬਾਸ ਨੇ। ਕਹਿੰਦੇ ਕਿ ਉਹਨਾਂ ਨੂੰ ਪੁਸ਼ਾਕਾਂ ਦੇ ਰਿਹਾ, ਕੱਪੜੇ ਦੇ ਰਿਹਾ, ਉਹਨਾਂ ਨੂੰ ਪਹਿਨਾਵੇ ਦੇ ਰਿਹਾ ਤੇ ਭੁੱਖਿਆਂ ਤੁਆਮ ਖਿਲਾਵੇ, ਜਿਹੜੇ ਭੁੱਖੇ ਲੋਕ ਨੇ ਉਹਨਾਂ ਨੂੰ ਰੋਟੀ ਦੇ ਰਿਹਾ, ਉਹਨਾਂ ਨੂੰ ਖਾਣਾ ਖਵਾ ਰਿਹਾ, ਉਹਨਾਂ ਵਾਸਤੇ ਲੰਗਰਖਾਨੇ ਖੋਲ੍ਹੇ ਤਾਂ ਕਿ ਉਹ ਭੁੱਖੇ ਨਾ ਹੋਣ। ਅਸਲ ਵਿੱਚ ਆਦਮ ਜਾਮ ਇਸ ਤਰ੍ਹਾਂ ਕਰ ਰਿਹਾ ਹੈ ਤਾਂ ਜੋ ਉਹਦੀ ਖਾਹਿਸ਼, ਉਹਦੀ ਸਦਰ ਵੀ ਪੂਰੀ ਹੋ ਜਾਏ। ਵੇਖ ਉਜਾੜ ਮੁਸਾਫਿਰ ਕਾਰਨ, ਜਿਹੜੇ ਉਜੜੇ ਪੁਜੜੇ ਜਾਂ ਉਜਾੜ ਵੀਰਾਨੀ ਦੇ ਵਿੱਚ ਜਾਂਦੇ ਹੋਏ ਮੁਸਾਫਿਰ ਵੇਖਦਾ ਹੈ, ਉਜਾੜ ਜਗ੍ਹਾ ਦੇ ਪਾਂਧੀ ਵੇਖਦਾ ਹੈ, ਤਾਂ ਫਿਰ ਉਹਨਾਂ ਵਾਸਤੇ ਕੀ ਕਰਦਾ ਹੈ? ਨਾਲ ਸਰਾਏ ਪਵਾਏ, ਉਹਨਾਂ ਵਾਸਤੇ ਸਰਾਏ ਬਣਾ ਦਿੰਦਾ ਹੈ। ਜਿੱਥੇ ਮੁਸਾਫਰਾਂ ਦੇ ਠਹਿਰਨ ਦੀ ਜਗ੍ਹਾ ਹੈ, ਉੱਥੇ ਨਾਲ ਥੋੜ੍ਹਾ ਜਿਹਾ ਪਾਣੀ ਦਾ ਬੰਦੋਬਸਤ ਵੀ, ਤਲਾਬ ਵੀ ਬਣ ਜਾਂਦੇ ਨੇ, ਖਾਣ ਵਾਸਤੇ ਵੀ ਕੁਝ ਹੋ ਜਾਂਦਾ ਹੈ। ਕਿ ਆਦਮ ਜਾਮ ਉਹਨਾਂ ਮੁਸਾਫਰਾਂ ਵਾਸਤੇ ਵੀ ਕਹਿ ਰਿਹਾ ਹੈ ਕਿ ਉਹਨਾਂ ਨੂੰ ਵੀ ਦੁੱਖ ਨਾ ਹੋਵੇ, ਕਿ ਉਹ ਆਪਣੇ ਆਪ ਨੂੰ ਐਸੀ ਹਸਤੀ ਬਣਾ ਕੇ ਪੇਸ਼ ਕਰਦਾ ਹੈ ਜਿਹਦੇ ਨਾਲ ਕੋਈ ਇਨਸਾਨ ਦੁਖੀ ਨਾ ਹੋਏ। ਜਿਹਦਾ ਦੁੱਖ ਉਸ ਨੂੰ ਨਜ਼ਰ ਆ ਰਿਹਾ ਹੈ, ਉਹ ਉਹਨਾਂ ਦਾ ਦੁੱਖ ਖਤਮ ਕਰਨਾ ਚਾਹ ਰਿਹਾ। ਕਿਉਂ ਜੇ ਉਹ ਆਪ ਅੰਦਰੋਂ ਦੁਖੀ ਹੈ। ਹਾਸ਼ਮ ਕਰੇ ਜਹਾਨ ਦੁਆਈ, ਜਿਨ੍ਹਾਂ ਨੂੰ ਉਹ ਰੋਟੀ ਖਵਾ ਰਿਹਾ, ਜਿਨ੍ਹਾਂ ਨੂੰ ਉਹ ਪੁਸ਼ਾਕ ਦੇ ਰਿਹਾ, ਜਿਨ੍ਹਾਂ ਵਾਸਤੇ ਉਹ ਸਰਾਏ ਬਣਾ ਰਿਹਾ, ਜਿਨ੍ਹਾਂ ਨੂੰ ਉਹ ਪੀਰਾਂ ਫਕੀਰਾਂ ਨੂੰ ਮਨਾ ਰਿਹਾ, ਉਹਦੇ ਵਾਸਤੇ ਆਦਮ ਜਾਮ ਵਾਸਤੇ ਦੁਆਵਾਂ ਹੋ ਰਹੀਆਂ ਨੇ ਕਿ ਰੱਬ ਉਸ ਨੂੰ ਆਪਣੇ ਬਰਕਤ ਨਾਲ, ਆਪਣੇ ਫੈਜ਼ ਨਾਲ ਨਵਾਜ਼ ਦੇਵੇ ਤੇ ਫਿਰ ਉਹਦੇ ਘਰ ਵੀ ਬੱਚਾ ਜਾਂ ਬੱਚੀ ਪੈਦਾ ਹੋਵੇ। ਆਸ ਸਾਈਂ ਵਰ ਲਿਆਵੇ, ਸਾਈਂ ਤੋਂ ਮੁਰਾਦ ਅੱਲਾਹ ਤਾਲਾ। ਆਸ ਉਮੀਦ, ਕਿ ਉਸ ਦੀ ਵੀ ਉਮੀਦ, ਆਸ ਜਿਹੜੀ ਹੈ ਉਹ ਪੂਰੀ ਹੋ ਜਾਵੇ, ਉਹਦੀ ਦਿਲ ਦੀ ਜਿਹੜੀ ਮੁਰਾਦ ਹੈ ਉਹ ਪੂਰੀ ਹੋ ਜਾਵੇ। ਦੁਰਰੇ ਯਤੀਮ ਸਦਫ ਵਿੱਚ ਆਇਆ,
ਸੁਣੀ ਪੁਕਾਰ ਦਿਲਾਂ ਦੀ। ਦੁਰ ਕਹਿੰਦੇ ਨੇ ਬਹੁਤ ਹੀ ਲੁਕਿਆ ਹੋਇਆ ਮੋਤੀ ਜਿਹੜਾ ਹੈ, ਦੁਰਰੇ ਯਤੀਮ ਸਦਫ ਵਿੱਚ ਹੈ, ਬਹੁਤ ਹੀ ਕੀਮਤੀ ਮੋਤੀ ਔਰ ਯਤੀਮ ਸਦਫ ਵਿੱਚ ਆਇਆ, ਯਾਨੀ ਕਿ ਸਿੱਪੀ ਦੇ ਵਿੱਚ ਆ ਗਿਆ। ਹਾਸ਼ਮ ਸ਼ਾਹ ਹੋਰਾਂ ਨੇ ਆਪਣੀ ਸ਼ਾਇਰੀ ਦੇ ਵਿੱਚੋਂ ਫਹਾਸ਼ੀ ਉਰਿਆਨੀ ਤੋਂ ਬਚਣ ਲਈ ਕਿੰਨੀ ਖੂਬਸੂਰਤੀ ਦੇ ਨਾਲ ਇੱਕ ਉਮੀਦ ਵਰ ਆਸ ਜਿਹੜੀ ਇਹ ਦਵਾਈ ਹੈ, ਇੱਕ ਔਰਤ ਜਦੋਂ ਉਮੀਦ ਨਾ ਲੇ ਤੇ ਉਸ ਨੂੰ ਕਿੰਨੀ ਖੂਬਸੂਰਤੀ ਦੇ ਨਾਲ ਬਿਆਨਿਆ, ਦੁਰਰੇ ਯਤੀਮ ਸਦਫ ਵਿੱਚ ਆਇਆ, ਕਿ ਸਦਫ ਉਹ ਸਿੱਪੀ ਹੈ ਜਿਹਦੇ ਵਿੱਚ ਮੋਤੀ ਆ ਜਾਂਦਾ ਹੈ। ਤੇ ਸੁਣੀ ਪੁਕਾਰ ਦਿਲਾਂ ਦੀ, ਇੰਜ ਰੱਬ ਨੇ ਦਿਲਾਂ ਦੀ ਪੁਕਾਰ ਸੁਣ ਲਈ ਕਿ ਜਦੋਂ ਪੀਰ ਫਕੀਰ ਸਾਰੇ ਉਸ ਦੀ ਦੁਆ ਕਰ ਰਹੇ ਨੇ, ਉਸ ਲਈ ਦੁਆ ਕਰ ਰਹੇ ਨੇ, ਤੇ ਫਿਰ ਦੁਰਰੇ ਯਤੀਮ ਸਦਫ ਵਿੱਚ ਆਇਆ ਤੇ ਉਹ ਮੋਤੀ ਸਿੱਪੀ ਦੇ ਵਿੱਚ ਆ ਗਿਆ। ਯਾਨੀ ਆਦਮ ਜਾਮ ਦੇ ਘਰ ਉਮੀਦ ਲੱਗ ਗਈ, ਉਸ ਦੀ ਘਰ ਵਾਲੀ ਉਮੀਦ ਨਾਲ ਹੋ ਗਈ। ਤੇ ਫਿਰੀ ਬਹਾਰ ਸ਼ਗੁਫੇ ਵਾਲੀ, ਫਿਰ ਜਿਹੜੀ ਇਹ ਨਵੇਂ ਸ਼ਗੁਫੇ ਪੈਦਾ ਹੋ ਗਏ, ਨਵੀਂ ਬਹਾਰ ਆ ਗਈ। ਸ਼ਗੁਫਾ ਕਹਿੰਦੇ ਨੇ ਫੁੱਲ ਨੂੰ, ਕਲੀ ਨੂੰ, ਕੋਂਪਲ ਨੂੰ। ਜਦੋਂ ਕਲੀ ਖਿਲਦੀ ਏ, ਫੁੱਲ ਖਿਲਦਾ ਹੈ, ਉਸ ਦੀ ਜਿਹੜੀ ਪਹਿਲੀ ਹਾਲਤ ਹੈ ਉਸ ਨੂੰ ਕਹਿੰਦਾ ਕਿ ਇੰਝ ਲੱਗਾ ਕਿ ਜਿਵੇਂ ਸ਼ਗੁਫਾ ਖਿਲਿਆ ਹੈ ਤੇ ਇੰਝ ਲੱਗਾ ਕਿ ਜਿਵੇਂ ਬਹਾਰ ਆ ਗਈ, ਮੁਰਾਦ ਖੁਸ਼ੀਆਂ ਆ ਗਈਆਂ। ਉਸ ਦੇ ਹਰ ਦੁੱਖ ਜਿਹੜੇ ਨੇ ਉਹ ਮੁੱਕਣਾ ਸ਼ੁਰੂ ਹੋ ਗਏ, ਉਸ ਦੀ ਜ਼ਿੰਦਗੀ ਦੀ ਖਜ਼ਾਂ ਪਤਝੜ ਜਿਹੜੀ ਹੈ ਉਹ ਖਤਮ ਹੋਣਾ ਸ਼ੁਰੂ ਹੋ ਗਈ, ਉਸ ਦੇ ਅਸਾਰ ਨਜ਼ਰ ਆਉਣਾ ਸ਼ੁਰੂ ਹੋ ਗਏ। ਤੇ ਛੇਜ ਮਕੂਲ ਹੋਈ ਹੈ ਬਰੇਸ਼ਮ। ਛੇਜ ਅਸਲ ਵਿੱਚ ਲਫ਼ਜ਼ ਹੈ ਸੇਜ, ਮਸੈਰੀ, ਬਿਸਤਰ, ਉਹ ਫੁੱਲਾਂ ਵਾਲੀ ਚਾਰਪਾਈ ਜਿਹਦੇ ਉੱਤੇ ਦੁਲਹਾ ਦੁਲਹਨ ਸੋ ਰਹੇ ਨੇ। ਕਹਿੰਦਾ ਕਿ ਉਹ ਮਕੂਲ ਹੋਈ ਬਰੇਸ਼ਮ, ਉਹ ਨਰਮ ਹੋ ਗਈ ਬਰੇਸ਼ਮ ਵਾਂਗੂ। ਆਹੀ ਸਖਤ ਸੂਲਾਂ ਦੀ, ਜਿਹਦੇ ਅੰਦਰ ਸੂਲ ਸੀ, ਕੰਢੇ ਚੁੱਭਦੇ ਸੀ। ਉਹੀ ਬਿਸਤਰ ਜਿਹਦੇ ਉੱਤੇ ਉਹ ਸੌਣ ਲੱਗਿਆ, ਉਹਨੂੰ ਕੰਢੇ ਚੁੱਭਦੇ ਸੀ, ਹੁਣ ਉਹਨੂੰ ਇੰਝ ਲੱਗੇ ਕਿ ਜਿਵੇਂ ਉਹ ਰੇਸ਼ਮ ਵਾਂਗ। ਹਾਸ਼ਮ ਵੇਖ ਹੋਈ ਗੁਲੇ ਲਾਲਾ, ਹਾਸ਼ਮ ਵੇਖ ਹੋਈ ਗੁਲੇ ਲਾਲਾ, ਕਿ ਜਿਵੇਂ ਉਹ ਲਾਲ ਲਾਲ ਫੁੱਲ ਬਣ ਗਏ ਹੋਣ ਜਿਹੜੇ ਕੰਢੇ ਸਨ। ਹੋਗ ਬਹਾਰ ਫੁੱਲਾਂ ਦੀ, ਔਰ ਹਰ ਪਾਸੇ ਫੁੱਲਾਂ ਦੀ ਬਹਾਰ ਹੋ ਗਈ। ਹੋਗ ਅਸਲ ਵਿੱਚ ਲਫ਼ਜ਼ ਹੈ ਹੋ ਗਈ। ਜ਼ੁਬਾਨੋਂ ਬਿਆਨ ਦੇ ਉੱਤੇ ਕਿੰਨਾ ਅਬੂਰ ਹਾਸਿਲ ਹੈ, ਤੇ ਉਹਨਾਂ ਨੇ ਇੱਕ ਨਵੀਂ ਲਫ਼ਜ਼ਾਵਲੀ ਲੈਣ ਦੀ, ਹੋਗ। ਸੱਸੀ, ਹੁਣ ਸੱਸੀ ਦਾ ਜਨਮ ਹੈ, ਸੱਸੀ ਦੀ ਪੈਦਾਇਸ਼ ਹੈ। ਸੱਸੀ ਜਨਮ ਲਿਆ ਸ਼ਬ ਕਦਰੇ, ਮਿਸਲ ਹਲਾਲ ਦਰਖਸ਼ਾਂ। ਸੱਸੀ ਦਾ ਜਿਹੜਾ ਜਨਮ ਲੈਣਾ ਹੈ ਉਹ ਸ਼ਬੇ ਕਦਰ ਹੈ। ਸ਼ਬੇ ਕਦਰ ਤਾਕ ਰਾਤ, ਰਮਜ਼ਾਨ ਦੀ ਆਖਰੀਆਂ 10 ਰਾਤਾਂ ਚੋਂ ਜਿਹੜੀ ਤਾਕ ਰਾਤ ਹੈ, ਜ਼ਿਆਦਾਤਰ ਲੋਕ ਇਸ ਨੂੰ 27ਵੀਂ ਰਾਤ ਦੇ ਨਾਲ ਜੋੜਦੇ ਨੇ। ਮੁਬਾਰਕ ਰਾਤ ਸ਼ਬ ਕਦਰ, ਸੱਸੀ ਜਨਮ ਲਿਆ ਸ਼ਬ ਕਦਰ। ਕਹਿੰਦੇ ਨੇ ਕਿ ਸੱਸੀ ਨੇ ਸ਼ਬੇ ਕਦਰ ਦੀ ਰਾਤ, ਯਾਨੀ ਸ਼ਬੇ ਕਦਰ ਨੂੰ, ਸ਼ਬਦ ਦਾ ਮਤਲਬ ਵੀ ਰਾਤ ਹੈ, ਸ਼ਬੇ ਕਦਰ ਨੂੰ ਉਹਨਾਂ ਨੇ ਜਨਮ ਲਿਆ। ਮਿਸਲ ਹਲਾਲ ਦਰਖਸ਼ਾਂ। ਹੁਣ ਹਲਾਲ ਦਾ ਲਫ਼ਜ਼ ਤੁਸੀਂ ਇੱਥੇ ਥੋੜ੍ਹਾ ਜਿਹਾ ਸਮਝਣਾ ਹੈ। ਹਲਾਲ ਕਹਿੰਦੇ ਨੇ ਚੰਨ ਨੂੰ, ਪਹਿਲੀ ਤੋਂ 3 ਤੱਕ ਦਾ ਜਿਹੜਾ ਚੰਨ ਹੈ ਉਸ ਨੂੰ ਹਲਾਲ ਕਿਹਾ ਜਾਂਦਾ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕ੍ਰੈਸੈਂਟ ਕਹਿੰਦੇ ਹਾਂ। ਆਖਰੀ 2 ਦਿਨਾਂ ਦਾ ਚੰਨ ਵੀ ਹਲਾਲ ਹੀ ਹੁੰਦਾ, ਬਹੁਤ ਹੀ ਬਰੀਕ ਜਿਹਾ, ਬਹੁਤ ਹੀ ਤੇਜ਼ ਨੈਣ ਨਕਸ਼ ਵਾਲਾ, ਔਰ ਬਹੁਤ ਘੱਟ ਉਹਦੀ ਚਮਕ ਹੁੰਦੀ। ਸੱਸੀ ਜਨਮ ਲਿਆ ਸ਼ਬ ਕਦਰਾਂ, ਮਿਸਲ ਹਲਾਲ ਦਰਖਸ਼ਾਂ, ਵੇਖ ਬੇਆਬ ਹੋਣ ਨਗ ਮੋਤੀ। ਉਹਦੇ ਹੁਣ ਜਨਮ ਦੇ ਹਵਾਲੇ ਨਾਲ ਕਿ ਜਦੋਂ ਬੇਆਬ ਹੋਣ, ਯਾਨੀ ਉਹਨਾਂ ਦੀ ਆਪਣੀ ਚਮਕ ਖਤਮ ਹੋ ਗਈ, ਨਗ ਮੋਤੀਆਂ ਦੀ ਆਪਣੀ ਚਮਕ ਖਤਮ ਹੋ ਗਈ। ਜਦੋਂ ਉਸਨੇ ਚੰਨ ਦੇ ਟੁਕੜੇ ਨੂੰ ਵੇਖਿਆ, ਯਾਨੀ ਉਸ ਚੰਨ ਨੂੰ ਵੇਖਿਆ, ਤੇ ਮੋਤੀਆਂ ਦੀ ਚਮਕ, ਮੋਤੀਆਂ ਦੀ ਦਮਕ, ਮੋਤੀਆਂ ਦੀ ਜਿਹੜੀ ਟਮਟਮਾਹਟ ਸੀ ਉਹ ਕਿਧਰੇ ਗਵਾਚ ਗਈ, ਕਿਉਂਕਿ ਇੰਨੀ ਖੂਬਸੂਰਤ ਬੱਚੀ ਪੈਦਾ ਹੋਈ। ਮਾਣਕ ਲਾਲ ਬਦਖਸ਼ਾਂ, ਬਦਖਸ਼ਾਂ ਅਫਗਾਨਿਸਤਾਨ ਦੀ
ਤਤਾਰ ਦੀ ਹੱਦ ਦੇ ਉੱਤੇ ਇੱਕ ਇਲਾਕਾ ਹੈ, ਚਮਕਦਾਰ ਮੋਤੀ ਜਿੱਥੇ ਬਹੁਤ ਜ਼ਿਆਦਾ ਵਿਕਦੇ ਨੇ। ਮਾਣਕ ਲਾਲ ਬਦਖਸ਼ਾਂ ਉਹਦੇ ਲਾਲ ਤੇ ਹੀਰੇ ਮਸ਼ਹੂਰ ਨੇ। ਹਾਸ਼ਮ ਸ਼ਾਹ ਹੋਰਾਂ ਦਾ ਵੇਲਾ ਇਹੋ ਵੇਲਾ ਸੀ ਜਦੋਂ ਮੁਗਲ ਪੀਰੀਅਡ ਮੁੱਕਦਾ ਜਾ ਰਿਹਾ ਸੀ, ਰਣਜੀਤ ਸਿੰਘ ਦੀ ਹਕੂਮਤ ਸੀ ਤੇ ਉਸ ਵੇਲੇ ਪੰਜਾਬ ਜਿਹੜਾ ਹੈ ਉਹ ਅਫਗਾਨਿਸਤਾਨ ਦੀਆਂ ਸਰਹੱਦਾਂ ਤੀਕਰ ਫੈਲਿਆ ਹੋਇਆ ਸੀ। ਫਿਰ ਹਾਸ਼ਮ ਸ਼ਾਹ ਹੋਰਾਂ ਨੇ ਜਿਹੜੀਆਂ ਤਸ਼ਬੀਹਾਂ ਵਰਤੀਆਂ, ਜਿਹੜੇ ਇਸਤਾਰੇ ਵਰਤੇ, ਉਹਦੇ ਵਿੱਚ ਇੱਕ ਸਮੁੱਚਾ ਪੰਜਾਬ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਕਿ ਮਾਨਕ ਲਾਲ ਬਦਖਸ਼ਾਂ ਕਿ ਉਸ ਦੇ ਜਿਹੜੇ ਮੋਤੀ ਸੀ, ਉਸ ਦੇ ਜਿਹੜੇ ਹੀਰੇ ਸਨ, ਬਦਖਸ਼ਾਂ ਦੇ ਅਫਗਾਨਿਸਤਾਨ ਦਾ ਜਿਹੜਾ ਇਲਾਕਾ ਸੀ, ਉਸ ਦੇ ਮੋਤੀਆਂ ਦੇ ਨਾਲ ਉਸ ਨੂੰ ਉਹ ਤਸ਼ਬੀਹ ਦੇ ਰਿਹਾ। ਅਕਲ ਖਿਆਲ ਕਿਆਸੋਂ ਬਾਰ ਕਿ ਇਨਸਾਨ ਐਸੀ ਹਸੀਨ ਸ਼ੈ ਜਿਹਦਾ ਕਿਆਸ ਕਰਨਾ, ਜਿਹਦੇ ਬਾਰੇ ਅੰਦਾਜ਼ਾ ਲਾਣਾ, ਕਿਆਸ ਕਰਨਾ, ਅੰਦਾਜ਼ਾ ਲਾਣਾ, ਅਕਲ ਖਿਆਲ ਕਿਆਸੋਂ ਬਾਰ ਕਿ ਉਸ ਦੇ ਬਾਰੇ ਕਿਆਸ ਲਾਣਾ ਵੀ ਦੂਰ ਸੀ, ਉਸ ਦੇ ਬਾਰੇ ਸਹੀ ਕਿਆਸ ਵੀ ਨਹੀਂ ਲੱਗ ਸਕਦਾ ਸੀ ਕਿ ਜਿੰਨੀ ਉਹ ਖੂਬਸੂਰਤ ਸੀ। ਨਜ਼ਰ ਕਰੇ ਵੱਲ ਨਕਸ਼ਾਂ, ਜਿਹਦੇ ਉਹਦੇ ਨਕਸ਼ ਦੇਖਦੀ ਹੈ, ਉਹਦੇ ਰੰਗ ਰੂਪ ਜਦੋਂ ਵੇਖਦੇ ਹਾਂ ਤੇ ਕਹਿੰਦੇ ਕਿ ਅਕਲ ਖਿਆਲ ਕਿਆਸੋਂ ਬਾਹਰ, ਤੇ ਫਿਰ ਉਹ ਕਿਆਸ ਤੋਂ ਬਾਹਰ ਚਲੇ ਜਾਂਦਾ ਹੈ। ਹਾਸ਼ਮ ਆਖ ਤਾਰੀਫ ਹੁਸਨ ਦੀ, ਹਾਸ਼ਮ ਹੁਸਨ ਦੀ ਤਾਰੀਫ ਕੀ ਆਖਾਂ, कैसा सी शम्स मिसाल ਜ਼ਰਫਸ਼ਾਂ ਕਿ ਐਸਾ ਸ਼ਮਸ, ਐਸਾ ਸੂਰਜ ਸੀ ਜਿਸ ਦੀਆਂ ਪੱਤੀਆਂ ਜਿਹੜੀਆਂ ਨੇ ਉਹ ਸੋਨੇ ਵਰਗੀਆਂ ਹੋਣ, ਯਾਨੀ ਕਿ ਐਸਾ ਚਮਕਦਾ ਟਮਟਮਾਉਂਦਾ ਹੋਇਆ ਸੂਰਜ ਜਿਹਦੀਆਂ ਪੱਤੀਆਂ ਸੂਰਜ ਚੋਂ ਸੋਨੇ ਹਾਰ ਸਨ। ਤੇ ਉਸ ਤਰ੍ਹਾਂ ਦਾ ਹੁਸਨ ਸੱਸੀ ਨੂੰ ਮਿਲਿਆ। ਸੱਸੀ ਦੇ ਬਾਰੇ ਹਾਸ਼ਮ ਸ਼ਾਹ ਹੋਰਾਂ ਨੇ ਜਿਹੜੀਆਂ ਤਸ਼ਬੀਹਾਂ ਵਰਤੀਆਂ, ਉਸ ਨੂੰ ਕਿਸ ਸ਼ੈ ਨਾਲ ਤਸ਼ਬੀਹ ਦਿੱਤੀ, ਉਹ ਹੈ ਮਿਸਲ ਹਲਾਲ ਦਰਖਸ਼ਾਂ, ਮੋਤੀ ਮਾਣਕ ਲਾਲ, ਜਾਂ ਫਿਰ ਜ਼ਰਫਸ਼ਾਂ ਮਿਸਲ। ਹੁਣ ਸੂਰਜ ਤੇ ਚੰਨ ਦੇ ਕੋਲ ਕੋਲ ਹੈ। ਚੰਨ ਅਸਲ ਵਿੱਚ ਸੱਸੀ ਦਾ ਲਫ਼ਜ਼ੀ ਮਤਲਬ ਵੀ ਚੰਨ ਹੀ ਹੈ। ਸੱਸੀ ਲਫ਼ਜ਼ ਸੁਸਵਈ ਸਸਈ ਦੇ ਨਾਲ ਜੁੜਦਾ ਹੈ। ਸੱਸੀ ਨੂੰ ਮਿਸਲ ਹਲਾਲ ਦਰਖਸ਼ਾਂ, ਚਮਕਦਾ ਹੋਇਆ ਚੰਨ ਦੱਸਿਆ, ਜਾਂ ਫਿਰ ਸ਼ਮਸ ਮਿਸਾਲ ਜ਼ਰਫਸ਼ਾਂ, ਐਸਾ ਸੂਰਜ ਦੱਸਿਆ ਜਿਹਦੀਆਂ ਕਿਰਨਾਂ ਸੁਨਹਿਰੀ ਨੇ, ਸੁਨਹਿਰੀ ਛਾਵਾਂ ਜਿਹੜੀਆਂ ਵਿਖਰ ਰਹੀਆਂ ਨੇ। ਹੁਣ ਤੁਹਾਨੂੰ ਇਹ ਤੇ ਪਤਾ ਹੈ ਕਿ ਚੰਨ ਦੀ ਆਪਣੀ ਕੋਈ ਰੋਸ਼ਨੀ ਨਹੀਂ, ਉਸ ਦੇ ਉੱਤੇ ਸੂਰਜ ਦੀ ਰੋਸ਼ਨੀ ਜਿਹੜੀ ਪੈਂਦੀ ਹੈ ਉਹੀ ਅਸਲ ਵਿੱਚ ਚੰਨ ਦੀ ਚਾਨਣੀ ਲੱਗਦੀ ਹੈ। ਚੰਨ ਉਹਦੇ ਨਾਲ ਹੀ ਦਮਕਦਾ ਹੈ, ਚੰਨ ਉਹਦੇ ਨਾਲ ਹੀ ਆਪਣੀ ਚਾਨਣੀ ਬਖੇਰਦਾ ਹੈ। ਐਸੇ ਲਈ ਸੱਸੀ ਦਾ ਲਫ਼ਜ਼ੀ ਮਤਲਬ ਜ਼ਿਹਨ 'ਚ ਰੱਖਣਾ ਬਹੁਤ ਹੀ ਖੂਬਸੂਰਤੀ ਦੇ ਨਾਲ ਹਾਸ਼ਮ ਸ਼ਾਹ ਹੋਰਾਂ ਨੇ ਉਧਰ ਇਸ਼ਾਰਾ ਵੀ ਕਰਤਾ ਹੈ। ਇਹ ਬੰਦ ਤੁਹਾਡੇ ਵਾਸਤੇ ਦੁਬਾਰਾ ਪੜ੍ਹਨੇ ਆ। ਸੱਸੀ ਜਨਮ ਲਿਆ ਸ਼ਬ ਕਦਰੇ, ਮਿਸਲ ਹਲਾਲ ਦਰਖਸ਼ਾਂ, ਵੇਖ ਪਿਆਬ ਹੋਵਨ ਨਗ ਮੋਤੀ, ਅਕਲ ਖਿਆਲ ਕਿਆਸ ਸੋਮਬਾਰ, ਨਜ਼ਰ ਕਰੇ ਵੱਲ ਨਕਸ਼ਾਂ, ਹਾਸ਼ਮ ਆਖ ਤਾਰੀਫ ਹੁਸਨ ਦੀ, ਸ਼ਮਸ ਮਿਸਾਲ ਜ਼ਰਫਸ਼ਾਂ। ਤੇ ਜੁਮਲ ਜਹਾਨ ਹੋਈ ਖੁਸ਼ਹਾਲੀ, ਕਹਿੰਦਾ ਹਰ ਪਾਸੇ ਖੁਸ਼ਹਾਲੀ ਹੋ ਗਈ। ਜੁਮਲ ਕਹਿੰਦੇ ਨੇ ਕੁੱਲ ਨੂੰ, ਮੁਕੰਮਲ ਨੂੰ, ਤਮਾਮ ਨੂੰ, ਸਾਰੀਆਂ ਸ਼ੈਵਾਂ ਨੂੰ, ਪੂਰੀ ਜਹਾਨ ਦੇ ਵਿੱਚ ਉਸ ਨੂੰ ਖੁਸ਼ਹਾਲੀ ਹੀ ਖੁਸ਼ਹਾਲੀ ਨਜ਼ਰ ਆਉਣ ਲੱਗੀ। ਉਹਨੂੰ ਜਿਹੜਾ ਆਦਮ ਜਾਮ ਦੁਖੀ ਸੀ, ਜਦੋਂ ਦੁਖੀ ਸੀ ਤੇ ਉਸ ਨੂੰ ਹਰ ਪਾਸੇ ਦੁੱਖ ਤਕਲੀਫ ਹੀ ਨਜ਼ਰ ਆ ਰਹੀ ਸੀ, ਉਸ ਨੂੰ ਹਰ ਪਾਸੇ ਲੋਕੀ ਰੋਂਦੇ ਹੋਏ ਨਜ਼ਰ ਆ ਰਹੇ ਸਨ। ਲੇਕਿਨ ਜਿਵੇਂ ਉਹ ਖੁਸ਼ ਹੋਇਆ ਤੇ ਸਾਰੀ ਕਾਇਨਾਤ ਜਿਵੇਂ ਮੁਸਕਰਾਉਣ ਲੱਗ ਪਈ, ਜਿਵੇਂ ਹਰ ਸ਼ੈ 'ਚੋਂ ਹਾਸੇ ਡੁੱਲਣ ਲੱਗ ਪਏ, ਜਿਵੇਂ ਹਰ ਸ਼ੈ ਖੂਬਸੂਰਤ ਲੱਗਣ ਲੱਗ ਪਈ ਹੋਈ, ਕਿਉਂਕਿ ਉਸ ਦੇ ਅੰਦਰ ਦਾ ਦੁੱਖ ਖਤਮ ਹੋ ਗਿਆ ਸੀ। ਦਿਲ ਉਦਾਸ ਆਪਣਾ ਹੁੰਦਾ ਹੈ ਤੇ ਸ਼ਹਿਰ ਸਾਈਂ ਸਾਈਂ ਕਰਨ ਲੱਗ ਪੈਂਦਾ ਹੈ, ਜਿਵੇਂ ਨਾਸਰ ਕਾਜ਼ਮੀ ਨੇ ਦੱਸਿਆ ਸੀ, ਕਿਹਾ ਸੀ ਜੁਮਲ ਜਹਾਨ ਹੋਈ ਖੁਸ਼ਹਾਲੀ, ਹਰ ਪਾਸੇ ਉਸ ਨੂੰ ਖੁਸ਼ਹਾਲੀ ਹੀ ਖੁਸ਼ਹਾਲੀ, ਬਿਹਤਰੀ ਹੀ ਬਿਹਤਰੀ, ਖੂਬਸੂਰਤੀ ਹੀ ਖੂਬਸੂਰਤੀ ਉਸ ਨੂੰ ਨਜ਼ਰ ਆਉਣ ਲੱਗ ਪਈ। ਨੇਕ ਸ਼ਗੁਨ ਆ ਗਿਆ, ਨੇਕ ਜ਼ਮਾਨਾ ਆ ਗਿਆ, ਖੁਸ਼ਹਾਲੀ ਦਾ ਦੌਰ ਦੌਰਾ ਆ ਗਿਆ।
ਫਿਰਿਆ ਨੇਕ ਜ਼ਮਾਨਾ, ਇੰਝ ਲੱਗਣ ਲੱਗ ਪਏ ਜਿਵੇਂ ਹਰ ਪਾਸੇ ਨੇਕੀ ਦਾ ਦੌਰ ਆ ਗਿਆ ਹੋਵੇ, ਚੰਗਾ ਦੌਰ ਆ ਗਿਆ, ਬਿਹਤਰੀ ਦਾ ਦੌਰ ਆ ਗਿਆ ਹੋਏ, ਕਿਉਂਕਿ ਉਸ ਨੂੰ ਹਰ ਪਾਸੇ ਬਿਹਤਰੀ ਨਜ਼ਰ ਆਉਣ ਲੱਗ ਪਈ ਸੀ। ਆਦਮ ਜਾਮ ਦੇ ਅੰਦਰ ਦੀ ਕੈਫੀਅਤ ਵੀ ਇਹਦੇ ਵਿੱਚ ਸਾਨੂੰ ਨਜ਼ਰ ਆਉਂਦੀ ਹੈ। ਨੌਬਤ ਵਿੱਚ ਸ਼ੁਮਾਰ ਨਾ ਕੋਈ, ਤਰਪਤ ਤਾਲ ਤਰਾਨਾ। ਨੌਬਤ ਨਕਾਰੇ ਨੂੰ ਕਹਿੰਦੇ ਨੇ, ਢੋਲ ਤਰ੍ਹਾਂ ਦਾ ਇੱਕ ਸਾਜ਼ ਹੈ। ਖਾਸ ਤੌਰ 'ਤੇ ਬਾਦਸ਼ਾਹਾਂ ਦੇ ਕਲਿਆਂ ਦੇ ਬਾਹਰ ਵੱਡਾ ਸਾਰਾ ਨੌਬਤ ਰੱਖਿਆ ਜਾਂਦਾ ਸੀ, ਜਿਹਦੇ ਨਾਲ ਕੋਈ ਖੁਸ਼ੀ ਦੀ ਖਬਰ ਜਾਂ ਕੋਈ ਗਮ ਦੀ ਖਬਰ, ਕੋਈ ਖਬਰ ਉਹ ਨੌਬਤ ਵਜਾ ਕੇ, ਉਹ ਨਕਾਰਾ ਵਜਾ ਕੇ ਲੋਕਾਈ ਨੂੰ ਇਕੱਠਾ ਕਰਕੇ ਉਹਨੂੰ ਦੱਸਿਆ ਜਾਂਦਾ ਸੀ। ਪਰ ਇਸ ਦੇ ਨਾਲ ਨਾਲ ਕਿਸੇ ਖੁਸ਼ੀ ਦੇ ਮੌਕੇ 'ਤੇ ਵੀ ਇਸ ਨੌਬਤ ਨੂੰ ਵਜਾ ਕੇ ਨਾਚ ਗਾਣਾ, ਭੰਗੜੇ ਪਾਉਣਾ ਅਤੇ ਇਸ ਤਰ੍ਹਾਂ ਦੇ ਹੋਰ ਝੂਮਰ ਪਾਉਣਾ ਸਾਰੇ ਕੀਤੇ ਜਾਂਦੇ ਸਨ। ਨੌਬਤ ਵਿੱਚ ਸ਼ੁਮਾਰ, ਨਾਚ ਸ਼ੁਮਾਰ ਨਾ ਕੋਈ, ਨੌਬਤ ਹੋ ਰਿਹਾ, ਨਾਚ ਹੋ ਰਿਹਾ ਹਰ ਪਾਸੇ, ਯਾਨੀ ਢੋਲ ਦੇ ਸਾਜ਼ ਵੱਜ ਰਹੇ ਨੇ, ਨਕਾਰੇ ਵੱਜ ਰਹੇ ਨੇ, ਖੁਸ਼ਹਾਲੀਆਂ ਨੇ, ਖੁਸ਼ੀਆਂ ਨੇ, ਲੋਕੀ ਹਾਸੇ ਇੱਕ ਦੂਜੇ ਨੂੰ ਵੰਡ ਰਹੇ ਨੇ। ਤਰਪਤ ਤਾਲ ਤਰਾਨਾ, ਤਰਪਤ 4 ਰਾਗਾਂ ਦੀ ਮੌਸੀਕੀ, ਉਹ ਤਰਾਨਾ, ਉਸ ਦੇ ਵਿੱਚ ਖੁਸ਼ੀ ਦੇ ਤਰਾਨੇ ਜਿਹੜੇ ਨੇ ਉਹ ਗਾਏ ਜਾ ਰਹੇ ਨੇ। ਐਸਾ ਗੀਤ ਗਾਇਆ ਜਾ ਰਿਹਾ ਜਿਹਦੇ 'ਚ 4 ਤਾਲ ਦੇ ਰਾਗ ਜਿਹੜੇ ਨੇ, ਯਾਨੀ ਖੁਸ਼ੀ ਦੇ ਰਾਗ ਵਜਾਏ ਜਾ ਰਹੇ ਨੇ, ਖੁਸ਼ੀ ਦੇ ਰਾਗ ਗਾਏ ਜਾ ਰਹੇ ਨੇ। ਕਰ ਸਿਰਵਾਰ ਸੁੱਟਣ ਜ਼ਰ ਸੋਨਾ, ਸਿਰ ਤੇ ਵਾਰ ਕੇ ਸੋਨੇ ਸੁੱਟ ਰਹੇ ਨੇ। ਨਹੀਂ, ਬਾਦਸ਼ਾਹ ਦੇ ਘਰ, ਉਸ ਵੇਲੇ ਦੇ ਸਰਦਾਰ ਦੇ ਘਰ, ਉਸ ਵੇਲੇ ਦੇ ਹਾਕਮ ਦੇ ਘਰ ਧੀ ਜੰਮੀ ਹੈ ਤਾਂ ਸਿਰ ਤੇ ਸੋਨਾ ਵਾਰ ਕੇ ਸੁੱਟਿਆ ਜਾ ਰਿਹਾ ਹੈ। ਹੋਰ ਜਵਾਹਰ ਖਾਨਾ, ਹੋਰ ਮੋਤੀ, ਕੀਮਤੀ ਮੋਤੀ, ਹੋਰ ਜੋ ਵੀ ਖਜ਼ਾਨੇ ਦੇ ਵਿੱਚ ਮੌਜੂਦ ਸੀ, ਕੀਮਤੀ ਸ਼ੈਵਾਂ, ਉਹ ਵੀ ਵੰਡੀਆਂ ਜਾ ਰਹੀਆਂ ਨੇ। ਸੋਨਾ, ਚਾਂਦੀ, ਖਜ਼ਾਨਾ, ਮੋਤੀ, ਮਾਣਕ, ਲਾਲ, ਸਭ ਕੁਝ ਵੰਡੇ ਜਾ ਰਹੇ ਨੇ। ਹਾਸ਼ਮ ਖੈਰ ਕੀਤਾ ਫਿਕਰਾਮਾ, ਮਲਿਕ ਮੁਆਸ਼ ਖਜ਼ਾਨਾ, ਕਿ ਫਿਰ ਫਕੀਰਾਂ ਨੇ ਵੀ ਜਿਹੜਾ ਹੈ ਉਹ ਸ਼ੁਕਰ ਕੀਤਾ, ਅਤੇ ਕਿਉਂ ਜੇ ਮਲਕੀਅਤ ਦੇ ਵਿੱਚ ਮੌਜੂਦ ਸੀ ਬਹੁਤ ਜ਼ਿਆਦਾ ਖਜ਼ਾਨਾ, ਖਜ਼ਾਨੇ ਦੇ ਮੂੰਹ ਖੋਲ੍ਹਤੇ ਗਏ ਸੀ। ਅਤੇ ਅਹਿਲ ਨਜੂਮ ਸੱਦੇ, ਉਸ ਵੇਲੇ ਨਜੂਮੀ ਬੁਲਾਏ ਜਾ ਰਹੇ ਨੇ। ਅਹਿਲ ਨਜੂਮ ਸੱਦੇ ਉਸ ਵੇਲੇ। ਜੋਤਿਸ਼ ਦਾ ਇਲਮ ਜਿਹੜਾ ਹਿੰਦੁਸਤਾਨ ਦੀ ਧਰਤੀ ਦੇ ਉੱਤੇ, ਜੋਤਿਸ਼ ਦਾ ਇਲਮ ਸਦੀਆਂ ਪੁਰਾਣਾ ਹੈ। ਇੱਥੇ ਵੱਡੇ ਵੱਡੇ ਜੋਤਸ਼ੀ ਆਉਂਦੇ ਨੇ, ਉਹ ਹਿਸਾਬ ਲਾਉਂਦੇ ਨੇ। ਸਿਤਾਰਿਆਂ ਦਾ ਇਲਮ ਜਿਹੜਾ, ਜਿਹਨੂੰ ਕਿਹਾ ਜਾਂਦਾ ਹੈ, ਉਸ ਦੇ ਬਾਰੇ ਬੱਚਾ ਜਦੋਂ ਜੰਮਦਾ ਹੈ ਅਤੇ ਹਿੰਦੂਆਂ ਜਾਂ ਹਿੰਦੂ ਅਕੀਦੇ ਨਾਲ ਜਾਂ ਹਿੰਦੂ ਰੀਤ ਦੇ ਨਾਲ ਜੁੜੇ ਲੋਕ ਜੋਤਸ਼ੀਆਂ ਨੂੰ ਆਪਣੇ ਘਰ ਬੁਲਾਉਂਦੇ ਨੇ। ਉਸ ਦੀ ਕੁੰਡਲੀ ਬਣਾਈ ਜਾਂਦੀ ਹੈ ਬੱਚੇ ਦੀ, ਅਤੇ ਬੱਚੇ ਦੇ ਬਾਰੇ ਪਤਾ ਕੀਤਾ ਜਾਂਦਾ ਹੈ ਕਿ ਉਸ ਦਾ ਆਉਣ ਵਾਲਾ ਵੇਲਾ ਕਿਸ ਤਰ੍ਹਾਂ ਦਾ ਹੋਏਗਾ, ਉਸ ਨੇ ਆਉਣ ਵਾਲੇ ਵੇਲੇ ਕੀ ਕਰਨਾ ਹੈ। ਫਿਰ ਉਹਦਾ ਨਾਮ ਰੱਖਣ ਵਾਸਤੇ ਵੀ, ਇੱਕ ਬਾਕਾਇਦਾ ਨਜੂਮੀਆਂ ਦੀ ਮਦਦ ਲਿੱਤੀ ਜਾਂਦੀ ਹੈ। ਜੋਤਿਸ਼ ਦੇ ਇਲਮ ਦੇ ਮੁਤਾਬਿਕ ਉਸ ਦਾ ਨਾਮ ਰੱਖਿਆ ਜਾਂਦਾ ਹੈ। ਸੱਸੀ ਦਾ ਨਾਮ, ਸੱਸੀ ਦੇ ਪੈਦਾ ਹੋਣ ਦੇ ਨਾਲ, ਜਿਵੇਂ ਤੁਸੀਂ ਦੇਖਿਆ ਕਿ ਸ਼ਬ ਕਦਰ, ਯਾਨੀ ਕਿ ਉਸ ਰਾਤ, ਕਿ ਜਦੋਂ ਸ਼ਬ ਕਦਰ ਸੀ, ਸ਼ਬ ਕਦਰ ਜਿਹੜੀ ਹੈ 27ਵੀਂ ਦੀ ਰਾਤ ਜਾਂ ਆਖਰੀ ਜਿਹੜੀਆਂ 10 ਰਾਤਾਂ ਨੇ ਰਮਜ਼ਾਨ ਦੀਆਂ, ਉਹਦੇ ਵਿੱਚ, ਯਾਨੀ ਉਦੋਂ ਸੂਰਜ ਦੀ, ਚੰਨ ਦੀ ਜਿਹੜੀ ਚਮਕ ਹੈ ਉਹ ਘਟ ਜਾਂਦੀ ਹੈ। ਹਲਾਲ ਦਰਖਸ਼ਾਂ, ਯਾਨੀ ਕਿ ਚੰਨ ਦੇ ਵਾਂਗੂ ਉਹਦੀ ਚਮਕ ਸੀ, ਅਤੇ ਇਹਦੇ ਨਾਲ ਹੀ ਇਸ ਦਾ ਨਾਮ ਸੱਸੀ ਰੱਖਿਆ ਗਿਆ। ਉਹ ਨਜਮ ਜਿਹੜੇ ਇਲਮ ਅਹਿਲੇ ਨਜਮ ਨੇ, ਜਿਹੜੇ ਇਲਮ ਨਜੂਮ ਨੂੰ ਜਾਣਦੇ ਨੇ, ਜੋਤਸ਼ੀ ਨੇ ਜਿਹੜੇ, ਉਹਨਾਂ ਨੂੰ ਬੁਲਾਇਆ ਗਿਆ ਹਿਫਜ਼ ਤੁਰੈਤ ਜ਼ੁਬਾਨੀ, ਜਿਨ੍ਹਾਂ ਨੂੰ ਤੁਰੈਤ ਜ਼ੁਬਾਨ, ਤੁਰੈਤ ਜਿਹੜੀ ਕਿਤਾਬ ਸੀ ਉਹ ਜ਼ੁਬਾਨੀ ਯਾਦ ਸੀ। ਹਿਫਜ਼ ਜ਼ੁਬਾਨੀ ਯਾਦ ਕਰਨਾ। ਤੁਰੈਤ ਜਿਹੜੀ ਹੈ ਹਜ਼ਰਤ ਮੂਸਾ ਅਲੈਹਿ ਸਲਾਮ ਉੱਤੇ ਨਾਜ਼ਲ ਹੋਣ ਵਾਲੀ ਇਲਹਾਮੀ ਕਿਤਾਬ ਹੈ। ਕਹਿੰਦੇ ਕਿ ਐਸੇ ਨਜੂਮੀ ਸੱਦੇ ਗਏ ਜਿਨ੍ਹਾਂ ਨੂੰ ਤੁਰੈਤ ਜ਼ੁਬਾਨੀ ਯਾਦ ਹੈ। ਸਾਹਿਬ ਯਮਨ ਕਰਾਮਤ ਵਾਲੇ। ਹੁਣ ਸਾਹਿਬ ਯਮਨ ਜਾਦੂ ਟੂਣਿਆਂ ਦੀ ਕਿਤਾਬ ਵੀ ਹੈ। ਸਾਹਿਬ ਯਮਨ ਵੈਸੇ ਇੱਕ ਬਰਕਤ, ਫੈਜ਼ ਵਾਸਤੇ ਵੀ ਮਤਲਬ ਹੈ ਇਹਦਾ। ਕਰਾਮਤ, ਮੌਜਜ਼ਾ, ਨਵੀਂ ਸ਼ੈ ਕੋਈ ਲਿਆਉਣਾ, ਇੱਕ ਐਸੀ ਸ਼ੈ ਜਿਹੜੀ ਨਹੀਂ ਮੌਜੂਦ ਉਹਨੂੰ ਸਾਹਮਣੇ ਲੈਣਾ, ਉਹ ਮੌਜਜ਼ਾ ਜਾਂ ਕਰਾਮਤ ਹੈ। ਖਬਰ ਦੇਵਨ ਅਸਮਾਨੀ,
ਉਹ ਅਸਮਾਨਾਂ ਦੀ ਖਬਰ ਦੇ ਰਹੇ ਨੇ ਕਿ ਐਸੇ ਲੋਕ ਬੁਲਾਏ ਗਏ ਜਿਹੜੇ ਅਸਮਾਨਾਂ ਦੇ ਉੱਤੇ ਜੋ ਤਕਦੀਰ ਦੇ ਵਿੱਚ ਲਿਖਿਆ ਹੈ ਉਸ ਦੇ ਹਵਾਲੇ ਨਾਲ ਉਹ ਖਬਰ ਦੇ ਰਹੇ ਨੇ। ਤੇ ਫਿਰ ਵੇਖਣ ਉਮਰ ਨਸੀਬ ਸੱਸੀ ਤੇ ਖੋਲ ਕਲਾਮ ਰਬਾਨੀ, ਉਹ ਸੱਸੀ ਦੀ ਉਮਰ ਦੇਖ ਰਹੇ ਨੇ ਕਿ ਸੱਸੀ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਪਾਣੀ ਹੈ, ਉਹਦੀ ਕਿੰਨੀ ਜ਼ਿੰਦਗੀ ਹੋਣੀ ਹੈ, ਉਹਦੀ ਜ਼ਿੰਦਗੀ ਦੇ ਵਿੱਚ ਕੀ ਔਖਿਆਈਆਂ ਨੇ, ਕੀ ਉਹਦੀ ਖੁਸ਼ਹਾਲੀਆਂ ਨੇ, ਕੀ ਉਹਦੇ ਚੰਗੇ ਕਰਮ ਨੇ ਜਿਹੜੇ ਉਸਨੇ ਕਰਨੇ ਨੇ। ਖੋਲ ਕਲਾਮ ਰਵਾਨੀ, ਉਹ ਆਪਣਾ ਆਪਣਾ ਕਲਾਮ, ਰੱਬ ਦਾ ਕਲਾਮ ਖੋਲ ਕੇ ਆਪਣੇ ਹਿਸਾਬ ਕਿਤਾਬ ਲਾ ਰਹੇ ਨੇ, ਆਪਣੇ ਟੇਵੇ ਲਾ ਰਹੇ ਨੇ। ਤੇ ਫਿਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹ ਸੱਸੀ ਦਾ ਪੂਰਾ ਜ਼ਾਇਚਾ ਬਣਾ ਲੈਣ, ਕਿ ਸੱਸੀ ਦੀ ਜ਼ਿੰਦਗੀ ਦੇ ਬਾਰੇ ਜੋ ਜੋਤਿਸ਼ ਦੇਖਦੇ ਨੇ, ਜੋ ਜੋਤਿਸ਼ ਸੋਚਦੇ ਨੇ, ਉਹ ਆਪਣੇ ਇਲਮ ਦੇ ਨਾਲ ਸੋਚ ਰਹੇ ਨੇ। ਉਹ ਆਪਣੇ ਕੋਲੋਂ ਕੋਈ ਟੇਵਾ ਨਹੀਂ ਲਾ ਰਹੇ, ਸਗੋਂ ਉਹਨਾਂ ਕੋਲ ਜਿਹੜਾ ਇਲਮ ਹੈ ਉਸ ਦੇ ਹਵਾਲੇ ਨਾਲ ਉਹ ਹਿਸਾਬ ਲਾ ਰਹੇ ਨੇ। ਇਹ ਇੱਕ ਪੱਕਾ ਪੀੜਾ ਇਲਮ ਹੈ, ਇਸ ਦੇ ਬਾਰੇ ਸਦੀਆਂ ਦੀ ਖੋਜ ਜੋਤਸ਼ੀਆਂ ਕੋਲ ਮੌਜੂਦ ਹੈ। ਤੇ ਉਹਨਾਂ ਦਾ ਕਿਹਾ ਅੱਜ ਵੀ ਬਹੁਤ ਜ਼ਿਆਦਾ ਲੋਕ ਐਸੇ ਸਿਤਾਰਿਆਂ ਦੇ ਉੱਤੇ ਯਕੀਨ ਕਰਦੇ ਨੇ ਤੇ ਉਸ ਦੇ ਹਵਾਲੇ ਨਾਲ ਹੀ ਆਪਣੇ ਕੰਮ ਜਿਹੜੇ ਨੇ ਉਹ ਅੱਗੇ ਵਧਾਉਂਦੇ ਨੇ। ਜੇ ਉਹਨਾਂ ਨੂੰ ਅਹਿਲੇ ਨਜੂਮ ਦੱਸ ਦੇਣ ਕਿ ਉਹਨਾਂ ਦਾ ਇਹ ਕੰਮ ਉਹਨਾਂ ਵਾਸਤੇ ਠੀਕ ਨਹੀਂ ਹੈ ਤਾਂ ਰੁਕ ਜਾਂਦੇ ਨੇ। ਅੱਜ ਵੀ ਇਹ ਰੀਤ, ਇਹ ਰਸਮ, ਇਹ ਤੋਹਮ ਪ੍ਰਸਤੀ ਅੱਜ ਵੀ ਇਸੇ ਤਰ੍ਹਾਂ ਮੌਜੂਦ ਹੈ। ਤੇ ਉਸ ਵੇਲੇ ਜਦੋਂ ਇੰਨਾ ਇਲਮ ਨਹੀਂ ਸੀ, ਇੰਨੀ ਸਾਇੰਸ ਨੇ ਤਰੱਕੀ ਨਹੀਂ ਸੀ ਕੀਤੀ, ਇੰਨੀ ਟੈਕਨੋਲੋਜੀ ਨੇ ਤਰੱਕੀ ਨਹੀਂ ਸੀ ਕੀਤੀ, ਉਸ ਵੇਲੇ ਵੀ ਆਦਮ ਜਾਮ ਦਾ ਇਹ ਬੁਲਾਣਾ ਕੋਈ ਮਾਯੂਬ ਨਹੀਂ ਲੱਗਦਾ। ਸਗੋਂ ਉਸ ਵੇਲੇ ਦੀ ਰੀਤ ਦੇ ਮੁਤਾਬਿਕ ਇੱਕ ਹੁਕਮਰਾਨ ਦੇ ਘਰ ਜਦੋਂ ਬੱਚਾ ਜਨਮਿਆ ਹੈ ਤੇ ਉਹ ਨਜੂਮ ਦੇ ਮਾਹਿਰੀਨ ਨੂੰ ਬੁਲਾ ਰਿਹਾ ਹੈ ਤੇ ਉਹਦੇ ਕੋਲ ਹਿਸਾਬ ਲਵਾ ਰਿਹਾ ਕਿ ਉਹਦੀ ਜ਼ਿੰਦਗੀ ਸੱਸੀ ਦੀ ਕਿਵੇਂ ਦੀ ਹੋਏਗੀ। ਹਾਸ਼ਮ, ਹੁਣ ਜੋ ਦੱਸਦੇ ਨੇ, ਹਾਸ਼ਮ ਪਾਰ ਸੱਸੀ ਸੇ ਡਾਡਾ, ਹੋਵਸ ਸ਼ਤਾਬ ਆਸਾਨੀ। ਹਾਸ਼ਮ ਉਸਤੇ ਭਾਰ ਹੈ, ਪੈੜਾ ਵੇਲਾ ਹੈ। ਸੱਸੀ ਸੇ ਡਾਡਾ, ਡਾਡਾ ਬਹੁਤ ਸਖਤ। ਹੋਵਸ ਹੋਏਗਾ, ਸ਼ਤਾਬ ਜਲਦੀ ਨੂੰ ਕਹਿੰਦੇ ਨੇ, ਫੌਰਨ ਜਿਹੜਾ ਕੰਮ ਕਰਨਾ ਹੈ। ਆਸਾਨੀ, ਫੌਰਨ ਉਹਦੇ ਤੇ, ਯਾਨੀ ਉਹਦੀ ਚੜ੍ਹਦੀ ਉਮਰ ਦੇ ਵਿੱਚ ਹੀ ਉਸ ਦਾ ਵੇਲਾ, ਉਸ ਦੀ ਜ਼ਿੰਦਗੀ ਉਸ ਦੇ ਵਾਸਤੇ ਔਖਿਆਈਆਂ ਛੁਪਾਈ ਬੈਠੀ ਹੈ। ਵੇਖ ਕਿਤਾਬ ਨਜੂਮ ਨਜੂਮੀ ਹੋ ਰਹੇ ਚੁੱਪ ਸਾਰੇ। ਜਦੋਂ ਨਜੂਮੀਆਂ ਨੇ ਆਪਣੀ ਕਿਤਾਬ ਪੜ੍ਹੀ, ਆਪਣਾ ਇਲਮ ਗੋਖਿਆ, ਉਸ ਨੂੰ ਪਰਖਿਆ ਤੇ ਉਹ ਸਾਰੇ ਚੁੱਪ ਕਰ ਗਏ, ਉਹ ਸਾਰੇ ਖਾਮੋਸ਼ ਹੋ ਗਏ। ਕਿਉਂ? ਇਹਦੇ ਵਿੱਚ ਕਿਹੜੀ ਐਸੀ ਗੱਲ ਸੀ? ਸਾਰੇ ਹੈਰਾਨ ਉਹਨਾਂ ਜੋਤਸ਼ੀਆਂ ਨੂੰ, ਉਹਨਾਂ ਮਾਹਿਰੀਨ ਨੂੰ ਵੇਖ ਰਹੇ ਨੇ ਕਿ ਇਹਦੇ ਵਿੱਚ ਕਿਹੜੀ ਅਜਿਹੀ ਗੱਲ ਹੋ ਗਈ ਕਿ ਉਹ ਸਾਰੇ ਚੁੱਪ ਕਰ ਗਏ ਨੇ। ਵੇਖ ਕਿਤਾਬ ਨਜੂਮ ਨਜੂਮੀ ਹੋ ਰਹੇ ਚੁੱਪ ਸਾਰੇ। ਜ਼ਾਲਮ ਹੁਕਮ ਸਹਿਮ ਸੁਲਤਾਨਾ, ਕੌਣ ਕੋਈ ਦਮ ਤਾਰੇ ਮਾਰੇ। ਜ਼ਾਲਮ ਹੁਕਮ ਸਹਿਮ ਸੁਲਤਾਨਾ, ਸੁਲਤਾਨ ਬਾਦਸ਼ਾਹ ਦੀ ਜਮ੍ਹਾਂ। ਜ਼ਾਲਮ ਭੈੜੇ ਕੰਮ ਕਰਨ ਵਾਲਾ, ਜ਼ੁਲਮ ਕਰਨ ਵਾਲਾ। ਹੁਕਮ ਸਹਿਮ ਗਏ, ਯਾਨੀ ਕਿ ਬਾਦਸ਼ਾਹ ਦੇ ਸਾਹਮਣੇ ਬੋਲਣ ਦਾ ਉਹਨਾਂ ਦੀ ਹਿੰਮਤ ਨਹੀਂ ਸੀ, ਉਹਨਾਂ ਦਾ ਬੋਲਣ ਦਾ ਚਾਰਾ ਨਹੀਂ ਸੀ ਬਣ ਰਿਹਾ। ਕਿਉਂ ਕੀ ਬੋਲਣ? ਇਸ ਲਈ ਚੁੱਪ ਕਰ ਗਏ। ਕਿਉਂ? ਜਿਹੜੇ ਹਾਕਮ ਸਨ, ਜਿਹੜੇ ਰੁਪਏ ਪੈਸੇ ਵਾਲੇ ਸਨ, ਉਹ ਜ਼ਾਲਮ ਸਨ, ਜ਼ੁਲਮ ਕਰਦੇ ਸਨ। ਤੇ ਆਦਮ ਜਾਮ ਦੇ ਬਾਰੇ ਵੀ ਇਹ ਅਹਿਲੇ ਨਜੂਮ ਜਿਹੜੇ ਨੇ ਉਸੇ ਤਰ੍ਹਾਂ ਦੇ ਖਿਆਲ ਰੱਖਦੇ ਸਨ। ਕਿਉਂ? ਉਹ ਰੁਪਏ ਪੈਸੇ ਵਾਲੇ, ਜਾਗੀਰ ਵਾਲੇ, ਮਾਲ ਵਾਲੇ, ਦੌਲਤ ਵਾਲੇ ਤੇ ਤਾਕਤ ਵਾਲੇ ਸਨ। ਤੇ ਤਾਕਤਵਰ ਦੇ ਘਰ ਇੱਕ ਅਜਿਹੀ ਧੀ ਜੰਮੀ ਸੀ ਜਿਸ ਦੇ ਬਾਰੇ ਹਾਸ਼ਮ ਸ਼ਾਹ ਨੇ ਕਿਹਾ, ਸਿਰ ਡਾਢਾ ਹੋਵਸ ਸ਼ਤਾਬ ਆਸਾਨੀ, ਕਿ ਉਸ ਦੇ ਉੱਤੇ ਉਹ ਜਿਹੜੀ ਤਕਦੀਰ ਸੀ, ਉਹ ਕੋਈ ਆਪਣੇ ਕੋਲ ਭੈੜਾਪਨ, ਆਪਣੇ ਕੋਲ ਔਖਿਆਈਆਂ ਆਪਣੇ ਕੋਲ ਛੁਪਾ ਕੇ ਬੈਠੀ ਸੀ। ਤੇ ਜ਼ਾਲਮ ਹੁਕਮ ਸਹਿਮ ਸੁਲਤਾਨਾ, ਉਹ ਸਹਿਮੇ ਹੋਏ ਨਜੂਮੀ ਬਹਿ ਗਏ ਉਹਨਾਂ ਸਾਹਮਣੇ। ਕੌਣ ਕੋਈ ਦਮ, ਕਿਹੜਾ ਬੋਲੇ? ਕਿਸੇ 'ਚ ਹਿੰਮਤ ਨਹੀਂ ਸੀ। ਯਾਨੀ ਕਿ ਅਸੀਂ ਉਸ ਵੇਲੇ ਮਾੜੇ ਤੇ ਤਗੜੇ ਜਿਹੜੇ ਤਬਕੇ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਭਾਵੇਂ ਨਜੂਮੀ ਆਲਮ ਸਨ, ਇਲਮ ਰੱਖਦੇ ਸਨ, ਪਰ ਇੱਕ ਹਾਕਮ ਦੇ ਸਾਹਮਣੇ ਉਹਨਾਂ ਦਾ ਇਲਮ ਵੀ ਚੁੱਪ ਕਰ ਜਾਂਦਾ ਸੀ। ਉਹ ਆਪਣੇ ਇਲਮ ਨੂੰ ਦੱਸਣ ਲੱਗਿਆਂ ਵੀ ਡਰਦੇ ਸਨ। ਕਿਉਂ? ਉਹਨਾਂ ਦੇ ਜ਼ੁਲਮ, ਉਹਨਾਂ ਦੇ
ਹੁਕਮਰਾਨਾਂ ਦਾ ਜਿਹੜੀ ਤਾਕਤ ਸੀ, ਤਾਕਤ ਦਾ ਜਿਹੜਾ ਗਲਤ ਇਸਤੇਮਾਲ ਸੀ, ਉਸ ਤੋਂ ਉਹ ਸਹਿਮੇ ਹੋਏ ਬੈਠੇ ਸਨ। ਆਮ ਲੋਕਾਈ ਵੱਲ ਵੀ ਇਹਦਾ ਇਸ਼ਾਰਾ ਹੈ ਕਿ ਆਮ ਲੋਕਾਈ ਉਸ ਵੇਲੇ ਕਿਵੇਂ ਡਰੀ ਹੋਈ, ਸਹਿਮੀ ਹੋਈ ਹੋਵੇਗੀ, ਕਿਉਂ ਜੇ ਹਾਕਮ ਦੇ ਸਾਹਮਣੇ, ਜ਼ਾਲਮ ਦੇ ਸਾਹਮਣੇ ਬੋਲਣ ਦਾ ਕੋਈ ਰਿਵਾਜ ਨਹੀਂ ਸੀ। ਬਾਦਸ਼ਾਹਾਂ ਸੱਚ ਆਖਣ ਔਖਾ। ਬਾਦਸ਼ਾਹਾਂ ਦੇ ਸਾਹਮਣੇ ਸੱਚ ਆਖਣਾ ਬੜਾ ਔਖਾ ਹੈ। ਹੋਵੇ ਲਾਚਾਰ, ਵਿਚਾਰੇ ਸਾਰੇ ਲਾਚਾਰ ਹੋ ਗਏ, ਸਾਰੇ ਬੇਬਸ ਹੋ ਗਏ, ਸਾਰੇ ਕਹਿ ਰਹੇ ਨੇ ਕਿ ਆਪਣੀ ਗੱਲ ਨਹੀਂ ਸੀ ਦੱਸ ਸਕਦੇ। ਹਾਸ਼ਮ ਬਖਤ ਬਖੀਲ ਸੱਸੀ ਦੇ। ਬਖਤ ਕਹਿੰਦੇ ਨੇ ਤਕਦੀਰ ਨੂੰ, ਮੁਕੱਦਰ ਨੂੰ, ਕਿਸਮਤ ਨੂੰ, ਲੱਕ ਨੂੰ, ਫੇਟ ਨੂੰ। ਕਹਿੰਦਾ ਕਿ ਹਾਸ਼ਮ ਬਖਤ ਬਖੀਲ ਸੱਸੀ ਦੇ। ਬਖੀਲ ਦਾ ਮਤਲਬ ਵੈਸੇ ਤੇ ਕੰਜੂਸ ਹੁੰਦਾ ਹੈ, ਲੇਕਿਨ ਇੱਥੇ ਇਹਦਾ ਮਤਲਬ ਖੋਟਾ, ਯਾਨੀ ਕਿ ਉਹਦੇ ਬਖਤ ਜਿਹੜੇ ਸਨ ਉਹ ਖੋਟੇ ਸਨ। ਕੌਣ ਜਿੱਤੇ ਕੌਣ ਹਾਰੇ, ਕਿ ਹੁਣ ਹਾਸ਼ਮ ਸ਼ਾਹ ਕਹਿ ਰਹੇ ਕਿ ਸੱਸੀ ਦੇ ਜਿਹੜੇ ਬਖਤ ਸਨ, ਜਿਹੜਾ ਉਹਦਾ ਮੁਕੱਦਰ ਸੀ, ਉਹ ਹਾਰੇ ਹੋਏ ਸਨ, ਉਹਦੇ ਬਖਤ ਹਾਰੇ ਹੋਏ ਸਨ, ਉਹਦੇ ਬਖਤ ਖੋਟੇ ਸਨ। ਤੇ ਫਿਰ ਉਹ ਕਿਵੇਂ ਉਹ ਜਿੱਤ ਸਕਦੀ ਸੀ, ਉਹ ਤਕਦੀਰ ਨਾਲ ਕਿਵੇਂ ਲੜ ਸਕਦੀ ਸੀ? ਤਕਦੀਰ ਦੇ ਅੱਗੇ ਉਸ ਨੂੰ ਖਾਮੋਸ਼ ਹੀ ਰਹਿਣਾ ਸੀ, ਤਕਦੀਰ ਦੇ ਅੱਗੇ ਉਹ ਬੇਬਸ ਹੀ ਸੀ। ਤੇ ਉਹ ਬੇਬਸੀ ਜਿਹੜੀ ਸੀ, ਉਸ ਨੂੰ ਹਾਸ਼ਮ ਸ਼ਾਹ ਕਹਿੰਦਾ ਹੈ ਕਿ ਕੌਣ ਜਿੱਤੇ ਕੌਣ ਹਾਰੇ, ਕਿ ਉਸ ਨੂੰ ਕਿਵੇਂ ਜਿੱਤ ਸਕਦੀ ਸੀ, ਕਿਉਂ ਜੇ ਉਹਦੀ ਤਕਦੀਰ ਦੇ ਵਿੱਚ ਲਿਖ ਦਿੱਤਾ ਗਿਆ ਸੀ। ਉਹਦੀ ਤਕਦੀਰ 'ਚ ਐਸਾ ਕੀ ਲਿਖਿਆ ਗਿਆ ਸੀ ਕਿ ਸਾਰੇ ਚੁੱਪ ਸਨ, ਸਾਰੇ ਖਾਮੋਸ਼ ਸਨ, ਸਾਰੇ ਹਾਕਮ ਦੇ ਸਾਹਮਣੇ ਸਹਿਮੇ ਹੋਏ ਬੈਠੇ ਸਨ। ਉਸ ਦਾ ਅਸੀਂ ਅਗਲੇ ਸ਼ੇਰ ਪੜ੍ਹਨੇ ਆ ਤੇ ਸਾਨੂੰ ਨਜ਼ਰ ਆਉਂਦਾ ਹੈ, ਸ਼ਾਹ ਦੁਬਾਰ ਕਿਆ ਚੁੱਪ ਕੇ, ਕਹੋ ਜਵਾਬ ਕੀ ਆਵੇ। ਹੁਣ ਬਾਦਸ਼ਾਹ ਕਹਿ ਰਿਹਾ ਕਿ ਕੈਸੀ ਚੁੱਪੇ, ਕੁਛ ਤੇ ਬੋਲੋ, ਕੋਈ ਤੇ ਜਵਾਬ ਦਿਓ, ਕੋਈ ਤੇ ਗੱਲ ਕਰੋ, ਕੋਈ ਤੇ ਮੈਨੂੰ ਦੱਸੋ ਕਿ ਕੀ ਹੈ, ਕਿ ਇਸ ਕੁੰਡਲੀ ਦੇ ਵਿੱਚ ਕੀ ਛੁਪਿਆ ਐਸਾ ਕਿ ਜਿਸ ਨੇ ਜੋਤਸ਼ੀਆਂ ਨੂੰ, ਨਜੂਮੀਆਂ ਨੂੰ ਚੁੱਪ ਕਰਾ ਦਿੱਤਾ ਹੈ। ਅਰਜ਼ ਕੀਤੀ ਦਰਬਾਰ ਤੋਂ ਸਾਡੇ ਸੁਖਨ ਨਾ ਸਾਥੀ ਆਵੇ। ਉਹਨਾਂ ਨੇ ਅਰਜ਼ ਕੀਤੀ, ਉਹਨਾਂ ਦੀ ਬੇਨਤੀ ਹੋਈ ਕਿ ਤੁਹਾਡੇ ਦਰਬਾਰ ਦੇ ਵਿੱਚ ਸਾਡਾ ਬੋਲਣਾ ਬਣਦਾ ਨਹੀਂ, ਸਾਡੀ ਇੰਨੀ ਔਕਾਤ ਨਹੀਂ ਕਿ ਅਸੀਂ ਬੋਲ ਸਕੀਏ, ਕਿ ਅਸੀਂ ਕੀ ਬੋਲੀਏ। ਉਹ ਖਾਮੋਸ਼ੀ ਇਖਤਿਆਰ ਕਰੇ ਬੈਠੇ ਨੇ। ਅਰਜ਼ ਕੀਤੀ ਦਰਬਾਰ ਤੋਂ ਸਾਡੇ ਰਾਸ ਜ਼ੁਬਾਨ ਨਾ ਆਖਣ ਜੋਗੀ। ਰਾਸਤ ਤੋਂ ਨਿਕਲਿਆ ਲਫ਼ਜ਼। ਰਾਸਤ ਕਹਿੰਦੇ ਨੇ ਸੱਚ ਨੂੰ, ਜਿਵੇਂ ਅਸੀਂ ਕਹਿੰਦੇ ਰਾਸਤ ਗੋਈ, ਕਿ ਸੱਚ ਬੋਲਣਾ, ਹੱਕ ਗੋਈ। ਕਹਿੰਦੇ ਰਾਸਤ ਜ਼ੁਬਾਨ ਨਾ ਆਖਣ ਜੋਗੀ, ਕਿ ਸਾਡੀ ਜ਼ੁਬਾਨ ਸੱਚ ਆਖਣ ਜੋਗੀ ਨਹੀਂ ਹੈ, ਉਸ ਦੇ ਕਾਬਲ ਨਹੀਂ ਹੈ, ਜੋਗੀ ਕਾਬਲ ਨਹੀਂ ਹੈ ਕਿ ਅਸੀਂ ਕਿਵੇਂ ਸੱਚ ਆਖਦੀ ਹੈ। ਝੂਠ ਈਮਾਨ ਜਲਾਵੇ, ਜੇ ਅਸੀਂ ਝੂਠ ਬੋਲਦੇ ਹਾਂ ਤੇ ਸਾਡਾ ਈਮਾਨ ਖਤਰੇ 'ਚ ਪੈ ਜਾਂਦਾ ਹੈ। ਤੇ ਫਿਰ ਹਾਸ਼ਮ ਕਰਨ ਲੁਕਾਓ ਬਥੇਰਾ, ਉਹਨਾਂ ਨੇ ਬਹੁਤ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਮਤ ਕੌਣ ਮਿਟਾਵੇ, ਪਰ ਕਿਸਮਤ ਦਾ ਲਿਖਿਆ ਉਸ ਜ਼ਾਤ ਤੋਂ ਵੱਖ ਕੋਈ ਨਹੀਂ ਮਿਟਾ ਸਕਦਾ। ਹਾਸ਼ਮ ਸ਼ਾਹ ਵੀ ਉਸ ਹਸਤੀ ਦੇ, ਉਸ ਜ਼ਾਤ ਦਾ ਜ਼ਿਕਰ ਕਰਦੇ ਨੇ ਜੋ ਤਕਦੀਰਾਂ ਲਿਖਣ ਵਾਲਾ ਹੈ, ਜਿਸ ਨੇ ਸਾਡੀਆਂ ਤਕਦੀਰਾਂ ਲਿਖੀਆਂ ਹੋਈਆਂ ਨੇ। ਓੜਕ ਖੌਫ ਉਤਾਰ ਨਜੂਮੀ, ਬਾਤ ਕਹੀ ਮਨ ਪਾਣੀ। ਓੜਕ ਆਖਿਰਕਾਰ, ਐਟ ਲਾਸਟ, ਨਜੂਮੀ ਨੇ ਖੌਫ ਉਤਾਰਿਆ, ਆਪਣੀ ਹਿੰਮਤ ਕੀਤੀ, ਹੌਸਲਾ ਕੀਤਾ। ਕੀ ਲਿਖਦਾ ਹੈ, ਬਾਤ ਕਹੀ ਮਨ ਪਾਣੀ। ਉਸ ਨੇ ਬੜੀ ਸੋਹਣੀ ਗੱਲ ਕੀਤੀ ਜਿਹੜੀ ਸਭ ਦੇ ਮਨ ਨੂੰ ਪਾ ਗਈ। ਕਿਹੜੀ ਗੱਲ? ਆਸ਼ਿਕ ਹੋਗ ਕਮਾਲ ਸੱਸੀ, ਜਦ ਹੋਗ ਜਵਾਨ ਸਿਆਣੀ। ਕਿ ਆਸ਼ਿਕ ਹੋਏਗੀ, ਇਹ ਇਸ਼ਕ ਦੇ ਥਲਾਂ ਵਿੱਚ ਰੁਲੇਗੀ। ਸੱਸੀ ਦੇ ਬਾਰੇ ਦੱਸਿਆ ਕਿ ਸੱਸੀ ਜਿਹੜੀ ਹੈ ਉਹ ਆਸ਼ਿਕ, ਇਸ਼ਕ ਕਮਾਵੇਗੀ। ਤੇ ਜਦੋਂ ਇਸ਼ਕ ਕਮਾਵੇਗੀ, ਜਦ ਹੋਗ ਜਵਾਨ ਆਸਾਨੀ, ਤੇ ਜਦੋਂ ਇਹ ਜਵਾਨ ਹੋਏਗੀ, ਸਿਆਣੀ ਹੋਏਗੀ, ਤੇ ਇਹ ਇਸ਼ਕ ਕਮਾ ਲੇਗੀ। ਮਸਤ ਬੇਹੋਸ਼ ਥਲਾਂ ਵਿੱਚ ਮਰਸੀ, ਇਹ ਬੇਹੋਸ਼ ਹੋ ਕੇ, ਮਸਤ ਹੋ ਕੇ, ਪਾਗਲ ਹੋ ਕੇ, ਦੀਵਾਨੀ ਹੋ ਕੇ ਥਲਾਂ ਦੇ ਵਿੱਚ, ਰੇਗਿਸਤਾਨ ਦੇ ਵਿੱਚ ਰੁੜ ਪੁੜ ਕੇ ਮਰ ਜਾਏਗੀ। ਰੇਗਿਸਤਾਨਾਂ ਦੇ ਵਿੱਚ ਜਿੱਥੇ ਤਪਦੀ ਰੇਤ ਹੋਏਗੀ, ਉੱਥੇ ਮਰਸੀ ਦਰਦ
ਫਰਾਕ ਰੰਜਾਨੀ ਦਰਦ ਤਕਲੀਫ ਪਰੇਸ਼ਾਨੀ ਦੇ ਵਿੱਚ ਫਰਾਕ ਹਿਜਰ ਦੇ ਵਿੱਚ ਜਿਸ ਮਹਿਬੂਬ ਨਾਲ ਮੁਹੱਬਤ ਹੋਏਗੀ ਹੁਬ ਹੋਏਗਾ ਉਹਦੇ ਹਿਜਰ ਵਿੱਚ ਤੜਪਦੀ ਹੋਈ ਦੁੱਖ ਦੇ ਵਿੱਚ ਰੰਜਾਨੀ ਦੁੱਖ ਦੇ ਵਿੱਚ ਉਹ ਤੜਪਦੀ ਹੋਈ ਉਹ ਅਗਲੇ ਜਹਾਨ ਪੜ ਜਾਏਗੀ। ਹਾਸ਼ਮ ਦਾਗ ਲਗਾ ਵੀ ਕੁੱਲ ਨੂੰ, ਇਹ ਪੂਰੀ ਜਹਾਨ ਨੂੰ ਯਾਨੀ ਕਿ ਪੂਰੀ ਇੱਜ਼ਤ ਨੂੰ ਦਾਗ ਲਾ ਦੇਗੀ। ਖਾਨਦਾਨ ਪੂਰੇ ਖਾਨਦਾਨ ਦੀ ਬਦਨਾਮੀ ਦਾ ਬਾਇਸ ਬਣੇਗੀ, ਉਸ ਨੂੰ ਬਦਨਾਮ ਕਰ ਦੇਗੀ। ਉਹ ਆਦਮਜਾਮ ਜਿਹੜਾ ਹਾਕਮ ਹੈ ਜਿਸ ਦੇ ਸਾਹਮਣੇ ਮਾੜਾ ਬੋਲਣ ਲਈ ਡਰਦਾ ਹੈ, ਸਹਿਮ ਜਾਂਦੇ ਨੇ ਲੋਕ, ਜਿਸ ਦਾ ਇੰਨਾ ਇਖਤਿਆਰ ਹੈ ਕਿ ਉਹ ਘਰ ਬਣਾ ਰਿਹਾ ਲੋਕਾਂ ਵਾਸਤੇ, ਲੰਗਰ ਖਵਾ ਰਿਹਾ ਲੋਕਾਂ ਨੂੰ, ਪੀਰਾਂ ਫਕੀਰਾਂ ਨੂੰ ਮਨਾ ਰਿਹਾ, ਉਹਨਾਂ ਤੇ ਬਹੁਤ ਜ਼ਿਆਦਾ ਕਰਮ ਕਰ ਰਿਹਾ ਹੈ। ਤੇ ਕਹਿੰਦਾ ਕਿ ਹਾਸ਼ਮ ਦਾਗ ਲਗਾਵੇ ਕੁੱਲ ਨੂੰ, ਇਹ ਪੂਰੇ ਖਾਨਦਾਨ ਵਾਸਤੇ ਦਾਗ ਬਣ ਜਾਏਗੀ, ਬਦਨਾਮੀ ਦਾ ਕਾਰਨ ਬਣੇਗੀ। ਰਹਿਗ ਜਹਾਨ ਕਹਾਣੀ, ਔਰ ਇਹਦੀ ਕਹਾਣੀ ਦੁਨੀਆ ਉੱਤੇ ਰਹੇਗੀ। ਰਹੇਗੀ ਨੂੰ ਮੁਖਤਸਰ ਕਰਕੇ ਐਬਰੀਵੇਟ ਕਰਕੇ ਹਾਸ਼ਮ ਸ਼ਾਹ ਨੇ ਰਹਿਗ ਜਹਾਨ ਕਹਾਣੀ ਆਪਣੀ ਸ਼ੇਰੀ ਜ਼ਰੂਰਤ ਦੇ ਨਾਲ ਉਸ ਲਫ਼ਜ਼ ਨੂੰ ਉਸੇ ਤਰ੍ਹਾਂ ਘੜ ਲਿਆ। ਸੁਣ ਤਕਰੀਰ ਹੋਏ ਦਿਲ ਬੁਰਿਆਂ, ਜਦੋਂ ਇਹ ਸਾਰੀ ਤਕਰੀਰ ਸੁਣੀ ਤੇ ਫਿਰ ਦਿਲ ਸੜ ਗਿਆ, ਬੁਰਿਆਂ ਹੋ ਗਿਆ, ਸੜ ਗਿਆ। ਮਾਂ ਪਿਓ ਖੈਸ਼ ਕਬੀਲਾ, ਮਾਂ ਪਿਓ ਦਾ ਤੇ ਖੈਸ਼ ਫਾਰਸੀ ਦਾ ਲਫ਼ਜ਼ ਇਹਨੂੰ ਖੇ ਵਾਓ ਇਹ ਸ਼ੀਨ ਖੈਸ਼ ਕਬੀਲਾ, ਕਿ ਜਿਹੜੇ ਅੰਗ ਸਾਖ ਸੀ ਉਹ ਵੀ ਸੜ ਗਏ, ਉਹ ਵੀ ਸਾਰੇ ਦੁੱਖ ਵਿੱਚ ਤਕਲੀਫ ਵਿੱਚ ਚਲੇ ਗਏ। ਆਤਸ਼ ਚਮਕ ਉੱਠੀ ਹਰ ਦਿਲ ਨੂੰ, ਹਰ ਦਿਲ ਦੇ ਵਿੱਚੋਂ ਜਿਵੇਂ ਅੱਗ ਨਿਕਲ ਰਹੀ ਹੋਵੇ, ਸੜ ਬਲ ਰਿਹਾ ਹੋਵੇ ਜਿਵੇਂ। ਜਿਉਂ ਕਰ ਤੇਲ ਫਤੀਲਾ ਕਹਿੰਦੇ ਨੇ ਚਿਰਾਗ ਦੇ ਵਿੱਚ ਜਿਹੜੀ ਬੱਤੀ ਪਾਈ ਜਾਂਦੀ ਹੈ, ਦੀਵੇ ਦੇ ਵਿੱਚ ਜਿਹੜੀ ਬੱਤੀ ਪਾਈ ਜਾਂਦੀ ਹੈ, ਉਸ ਨੂੰ ਫਤੀਲਾ ਕਹਿੰਦੇ ਨੇ। ਜਿਸ ਨੂੰ ਅੱਗ ਲੱਗਦੀ ਹੈ ਉਹ ਸੁਲਗਦਾ ਹੈ, ਚਾਨਣ ਦਿੰਦਾ ਹੈ। ਕਹਿੰਦੇ ਕਿ ਇੰਝ ਸਾਰੇ ਸੁਲਗਣ ਲੱਗ ਪਏ, ਇੰਝ ਉਹਨਾਂ ਦੇ ਅੰਦਰ ਅੱਗ ਲੱਗ ਗਈ ਕਿ ਆਤਸ਼ ਚਮਕ ਉੱਠੀ ਹਰ ਦਿਲ ਨੂੰ। ਜਿਉਂ ਕਰ ਤੇਲ ਫਤੀਲਾ, ਖੁਸ਼ੀ ਖਰਾਬ ਹੋਈ ਵਿੱਚ ਗਮ ਦੇ। ਸਾਰੀ ਜਿਹੜੀ ਖੁਸ਼ੀ ਸੀ, ਜਿਹੜੇ ਢੋਲ ਵੱਜ ਰਹੇ ਸਨ, ਜਿਹੜੇ ਨਾਚ ਹੋ ਰਹੇ ਸਨ, ਜਿਹੜੇ ਰਾਗ ਜਿਹੜੇ ਨਰਪਤ ਵੱਜ ਰਹੇ ਸਨ, ਲੋਕੀ ਖਾਣਾ ਖਾ ਰਹੇ ਸਨ, ਖੁਸ਼ੀਆਂ ਸਨ, ਨਾਚ ਸਨ, ਉਹ ਸਾਰੇ ਖਤਮ ਹੋ ਗਏ। ਖੁਸ਼ੀ ਖਰਾਬ ਹੋਈ ਵਿੱਚ ਗਮ ਦੀ, ਉਹ ਗਮ ਬਣ ਗਿਆ, ਉਹ ਦੁੱਖ ਬਣ ਗਿਆ, ਉਹ ਤਕਲੀਫ ਬਣ ਗਈ, ਉਹ ਅੰਦਰ ਦਾ ਕਰਬ ਬਣ ਗਿਆ। ਜ਼ਰਦ ਹੋਇਆ ਰੰਗ ਪੀਲਾ, ਸਾਰਿਆਂ ਦੇ ਰੰਗ ਗੁੱਸੇ ਦੇ ਨਾਲ, ਤਕਲੀਫ ਦੇ ਨਾਲ, ਪਰੇਸ਼ਾਨੀ ਦੇ ਨਾਲ ਜ਼ਰਦ ਹੋ ਗਏ, ਪੀਲੇ ਪਲਤ ਹੋ ਗਏ। ਤੇ ਫਿਰ ਉਸ ਨੂੰ ਅੱਗੇ ਚੱਲਨੇ ਆ। ਹਾਸ਼ਮ ਬੈਠ ਦਾਣਾ ਸਿਆਣੇ ਹੋਰ ਵਿਚਾਰਨ ਹੀਲਾ, ਫਿਰ ਜਿਹੜੇ ਦਾਣੇ ਲੋਕ ਸਨ, ਸਮਝਦਾਰ ਸੂਝਵਾਨ, ਜਿਹੜੇ ਆਪਣੇ ਆਪ ਨੂੰ ਅਕਲਮੰਦ ਸਮਝ ਰਹੇ ਸਨ, ਉਹ ਕੋਈ ਵਿਚਾਰ ਕਰਨ ਲੱਗ ਪਏ, ਉਹ ਕੋਈ ਵਿਚਾਰਨ ਲੱਗ ਪਏ, ਗੌਰ ਫਿਕਰ ਕਰਨ ਲੱਗ ਪਏ, ਉਹ ਕੋਈ ਗੋ ਕਰਨ ਲੱਗ ਪਏ ਕਿ ਕੀ ਬਣੇਗਾ ਇਸ ਦੁਨੀਆ ਦਾ, ਹੁਣ ਇਸ ਹਾਲਾਤ ਦਾ ਕੀ ਬਣਾਵਾਂਗੇ, ਸੱਸੀ ਦਾ ਹੁਣ ਕੀ ਬਣੇਗਾ, ਇਸ ਦੇ ਬਾਰੇ ਉਹ ਸਾਰੇ ਗੌਰ ਫਿਕਰ ਕਰਨ ਲੱਗ ਪਏ। ਅਸੀਂ ਅਗਲੇ ਲੈਕਚਰ ਦੇ ਵਿੱਚ ਦੇਖਾਂਗੇ ਕਿ ਸੱਸੀ ਦੇ ਨਾਲ ਕੀ ਬਣਿਆ। ਅਸੀਂ 7 ਤੋਂ 15 ਬੰਦ ਜਿਹੜੇ ਨੇ ਅਸੀਂ ਇਹਦੇ ਵਿੱਚ ਪੜ੍ਹੇ ਨੇ। ਐਸੀ ਹਾਸ਼ਮ ਸ਼ਾਹ ਦੀ ਸੱਸੀ।